ਇੱਕ ਪ੍ਰਮੁੱਖ ਖਾਲਿਸਤਾਨ ਪੱਖੀ ਬ੍ਰਿਟਿਸ਼ ਸਿੱਖ ਸੰਗਠਨ ਦੇ ਆਗੂ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਦੇ ਜੀਈਓ ਨਿਊਜ਼ ਅਤੇ ਇਸ ਦੇ ਪ੍ਰਕਾਸ਼ਨਾਂ ਨਾਲ ਜੁੜੇ ਇੱਕ ਮਸ਼ਹੂਰ ਪਾਕਿਸਤਾਨੀ ਪੱਤਰਕਾਰ ਨੂੰ ਖਾਲਿਸਤਾਨ ਦੇ ਮਾਮਲਿਆਂ ਅਤੇ ਗਤੀਵਿਧੀਆਂ ਬਾਰੇ ਰਿਪੋਰਟਿੰਗ ਕਰਨ ਕਾਰਨ ਭਾਰਤੀ ਅਧਿਕਾਰੀਆਂ ਤੋਂ ਨੁਕਸਾਨ ਹੋਣ ਦਾ ਖਤਰਾ ਹੈ। ਸਿੱਖ ਫੈਡਰੇਸ਼ਨ ਯੂਕੇ ਦੇ ਆਗੂ ਦਵਿੰਦਰਜੀਤ ਸਿੰਘ ਨੇ ਸਾਂਝਾ ਕੀਤਾ ਕਿ ਮੈਟਰੋਪੋਲੀਟਨ ਪੁਲਿਸ ਭਾਰਤੀ ਰਾਜ ਤੋਂ ਮੁਰਤਜ਼ਾ ਅਲੀ ਸ਼ਾਹ ਦੀ ਜਾਨ ਨੂੰ ਖਤਰੇ ਤੋਂ ਜਾਣੂ ਹੈ। ਇਸ ਖੁਲਾਸੇ ਨੂੰ ਸਿੱਖ ਫੈਡਰੇਸ਼ਨ ਨੇ ਇੱਕ ਟਵੀਟ ਅਤੇ ਇੱਕ ਵੀਡੀਓ ਇੰਟਰਵਿਊ ਰਾਹੀਂ ਵੀ ਜਨਤਕ ਕੀਤਾ ਹੈ। ਇੱਕ ਦਹਾਕਾ ਪਹਿਲਾਂ ਸਿੱਖ ਫੈਡਰੇਸ਼ਨ ਦੀ ਸਥਾਪਨਾ ਕਰਨ ਵਾਲੇ ਸੇਵਾਮੁਕਤ ਸਿਵਲ ਸੇਵਕ ਦਵਿੰਦਰਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਜੀਈਓ ਟੀਵੀ ਦੇ ਪੱਤਰਕਾਰ ਨੂੰ ਸਿੱਖ ਮੁੱਦਿਆਂ ਖਾਸ ਤੌਰ 'ਤੇ ਖਾਲਿਸਤਾਨ ਰੈਫਰੈਂਡਮ ਅਤੇ 6 ਫॉर ਜਸਟਿਸ ਦੀ ਕਵਰੇਜ ਕਰਨ ਕਾਰਨ ਭਾਰਤੀ ਅਧਿਕਾਰੀਆਂ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ। ਮੁਰਤਜ਼ਾ ਅਲੀ ਸ਼ਾਹ ਸਿੱਖ ਨਾ ਹੋਣ ਦੇ ਬਾਵਜੂਦ ਜੀਈਓ ਟੀਵੀ ਲਈ ਸਿੱਖ ਮੁੱਦਿਆਂ ਨੂੰ ਵਿਆਪਕ ਰੂਪ ਵਿੱਚ ਕਵਰ ਕਰਦੇ ਹਨ। ਉਹਨਾਂ ਦੀ ਰਿਪੋਰਟਿੰਗ ਖਾਸ ਤੌਰ 'ਤੇ ਯੂਕੇ, ਕੈਨੇਡਾ, ਸਵਿਟਜ਼ਰਲੈਂਡ ਅਤੇ ਇਟਲੀ ਸਮੇਤ ਵੱਖ-ਵੱਖ ਦੇਸ਼ਾਂ ਵਿੱਚ 6 ਫॉर ਜਸਟਿਸ ਦੁਆਰਾ ਕਰਵਾਏ ਗਏ ਖਾਲਿਸਤਾਨ ਰੈਫਰੈਂਡਮ ਬਾਰੇ ਹੁੰਦੀ ਹੈ। ਉਹਨਾਂ ਨੂੰ ਭਾਰਤ ਦੀ ਹਿੱਟ ਲਿਸਟ ਵਿੱਚ ਪਾ ਦਿੱਤਾ ਗਿਆ ਹੈ। ਉਹਨਾਂ ਨੇ ਸ਼ਾਹ ਦੇ ਪੱਤਰਕਾਰੀ ਦੇ ਪੇਸ਼ੇ ਅਤੇ ਇਸ ਦੇ ਵਿਚਕਾਰ ਸਬੰਧ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਕਸ਼ਮੀਰ ਅਤੇ ਖਾਲਿਸਤਾਨ ਦੇ ਮੁੱਦਿਆਂ 'ਤੇ ਰਿਪੋਰਟਿੰਗ ਕਰਨ ਵਾਲੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਭਾਰਤ ਦਾ ਇਤਿਹਾਸ ਰਿਹਾ ਹੈ। ਪਿਛਲੇ ਸਾਲ ਭਾਰਤ ਨੇ ਦੇਸ਼ ਵਿੱਚ ਮੁਰਤਜ਼ਾ ਅਲੀ ਸ਼ਾਹ ਦੇ 2 ਸੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਨਾਲ ਹੀ ਰਾਣਾ ਅਯੂਬ ਅਤੇ ਸੀਜੇ ਵਰਲਡਮੈਨ ਵਰਗੇ ਹੋਰ ਪ੍ਰਮੁੱਖ ਪੱਤਰਕਾਰਾਂ ਦੇ ਖਾਤਿਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਦਵਿੰਦਰਜੀਤ ਸਿੰਘ ਦੇ ਅਨੁਸਾਰ ਯੂਕੇ ਦਾ ਖੁਫੀਆ ਕੇਂਦਰ GCHQ ਕਾਰਕੁਨਾਂ ਨੂੰ ਦਰਪੇਸ਼ ਧਮਕੀਆਂ ਤੋਂ ਜਾਣੂ ਹੈ। ਉਹਨਾਂ ਨੇ ਭਾਈ ਅਵਤਾਰ ਸਿੰਘ ਖੰਡਾ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਵੀ ਭਾਰਤ ਦੀ ਹਿੱਟ ਲਿਸਟ ਵਿੱਚ ਸੀ। ਉਹਨਾਂ ਕਿਹਾ ਕਿ GCHQ ਨੇ ਭਾਰਤ ਦੀ ਜਾਰੀ ਕੀਤੀ ਹਿੱਟ ਲਿਸਟ ਨੂੰ ਰੋਕਿਆ ਅਤੇ ਸੰਭਾਵਤ ਤੌਰ 'ਤੇ ਭਾਰਤ ਦੀਆਂ ਗਤੀਵਿਧੀਆਂ ਬਾਰੇ ਕੈਨੇਡਾ ਅਤੇ ਹੋਰ ਸਹਿਯੋਗੀਆਂ ਤੋਂ ਖੁਫੀਆ ਜਾਣਕਾਰੀ ਪ੍ਰਾਪਤ ਕੀਤੀ ਹੈ। ਯੂਕੇ ਵਿੱਚ ਸਿੱਖ ਲਗਭਗ 40 ਸਾਲਾਂ ਤੋਂ ਮੁੱਖ ਨਿਸ਼ਾਨਾ ਰਹੇ ਹਨ। ਉਹਨਾਂ ਨੇ ਪਿਛਲੇ ਸਾਲ ਲਾਹੌਰ ਵਿੱਚ ਪਰਮਜੀਤ ਸਿੰਘ ਪੰਜਵੜ ਦੀ ਹੱਤਿਆ ਸਮੇਤ ਵਿਦੇਸ਼ਾਂ ਵਿੱਚ ਅੱਤਵਾਦ ਵਿੱਚ ਭਾਰਤ ਦੀ ਕਥਿਤ ਸ਼ਮੂਲੀਅਤ ਬਾਰੇ ਵਿਸਥਾਰ ਨਾਲ ਦੱਸਿਆ। ਕੈਨੇਡਾ, ਯੂਕੇ, ਅਮਰੀਕਾ ਅਤੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਭਾਰਤੀ ਸਟੇਟ ਏਜੰਟਾਂ ਦੀਆਂ ਧਮਕੀਆਂ ਬਾਰੇ ਖਾਲਿਸਤਾਨ ਪੱਖੀ ਕਾਰਕੁਨਾਂ ਨੂੰ ਚੇਤਾਵਨੀਆਂ ਜਾਰੀ ਕੀਤੀਆਂ ਹਨ। ਇਹ ਚੇਤਾਵਨੀਆਂ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਅਤੇ ਨਿਊਯਾਰਕ ਵਿੱਚ 6 ਫॉर ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਸਮੇਤ ਵੱਖ-ਵੱਖ ਘਟਨਾਵਾਂ ਦੇ ਮੱਦੇਨਜ਼ਰ ਆਈਆਂ ਹਨ। ਦ ਟਾਈਮਜ਼ ਅਖਬਾਰ ਦੁਆਰਾ ਰਿਪੋਰਟ ਕੀਤੇ ਅਨੁਸਾਰ ਵੈਸਟ ਮਿਡਲੈਂਡਸ ਵਿੱਚ ਸਿੱਖ ਕਾਰਕੁਨਾਂ ਨੂੰ ਯੂਕੇ ਦੀ ਖੁਫੀਆ ਏਜੰਸੀ ਵੱਲੋਂ ਓਸਮਾਨ ਚੇਤਾਵਨੀ ਪੱਤਰ ਜਾਰੀ ਕਰਨਾ ਭਾਰਤੀ ਸਟੇਟ ਏਜੰਟਾਂ ਤੋਂ ਉਹਨਾਂ ਨੂੰ ਖਤਰਿਆਂ ਦੀ ਗੰਭੀਰਤਾ ਦਾ ਸੰਕੇਤ ਕਰਦਾ ਹੈ। ਸਿੱਖ ਫੈਡਰੇਸ਼ਨ ਨੇ ਕਥਿਤ ਤੌਰ 'ਤੇ ਹਿੰਦੂਤਵ ਸ਼ਾਸਨ ਨੂੰ ਖੁਸ਼ ਕਰਨ ਲਈ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਮੌਜੂਦਾ ਯੂਕੇ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਦੋਵਾਂ ਦੀ ਆਲੋਚਨਾ ਕੀਤੀ ਹੈ। ਆਪਾਂ ਪਹਿਲੀ ਵਾਰ ਅਕਾਲ ਚੈਨਲ ਤੇ ਗੱਲ ਸ਼ੇਅਰ ਕਰ ਰਹੇ ਹਾਂ ਕਿ ਮੁਰਤਾਜ਼ ਅਲੀ ਸ਼ਾਹ ਨੂੰ ਵੀ ਧਮਕੀ ਆਈ। ਅੱਛਾ, ਜਿਹੜੀ ਧਮਕੀ ਉਹ ਇੱਥੇ ਦੀ ਮੈਟਰੋਪੋਲੀਟਨ ਪੁਲਿਸ ਨੂੰ ਇਸ ਹਫ਼ਤੇ ਰਿਪੋਰਟ ਵੀ ਕਰ ਦਿੱਤੀ। ਇਹਦਾ ਮਹਿਨਾ ਵੀ ਯੂਕੇ ਸਰਕਾਰ ਜਿਸ ਤਰੀਕੇ ਨਾਲ ਚੱਲ ਰਹੀ, ਸਿਰਫ ਸਰਕਾਰ ਨਹੀਂ, ਇੱਥੇ ਦੀ ਜਿਹੜੀ ਇੰਟੈਲੀਜੈਂਸ ਹੈ, ਇੱਥੇ ਦੀ ਇੱਕ ਸੰਸਥਾ GCHQ, ਉਹ ਹਰ ਚੀਜ਼ ਨੂੰ ਮੋਨੀਟਰ ਕਰਦੀ। ਦੇਖੋ, ਉਹਨਾਂ ਨੂੰ ਮੋਨੀਟਰ ਕੀਤਾ ਹੋਣਾ ਆ ਵੀ ਅਵਤਾਰ ਸਿੰਘ ਖੰਡੇ ਨੂੰ ਕੀ ਹੋਇਆ। ਉਹਨਾਂ ਨੂੰ ਮੋਨੀਟਰ ਕੀਤਾ ਹੋਣਾ ਜਦੋਂ NIA ਇੱਥੇ ਆਏ ਸੀ। ਉਹਨਾਂ ਨੂੰ ਮੋਨੀਟਰ ਕੀਤਾ ਹੋਣਾ ਜਿਹੜੀ ਹਿੱਟ ਲਿਸਟ ਉਹਨਾਂ ਜਾਰੀ ਕੀਤੀ ਸੀ। ਉਹ ਉਹਨਾਂ ਨੂੰ ਪਤਾ ਵੀ ਕੈਨੇਡਾ ਵਾਲੇ ਸਾਨੂੰ ਕੀ ਦੱਸ ਰਹੇ, ਅਮਰੀਕਾ ਵਾਲੇ ਸਾਨੂੰ ਕੀ ਦੱਸ ਰਹੇ, ਵੀ ਜਿਹੜਾ ਯੂਕੇ ਦੇ ਸਿੱਖ ਐਕਟਿਵਿਸਟ ਆ, ਤਕਰੀਬਨ ਸਾਰੇ ਦੁਨੀਆ ਵਿੱਚੋਂ ਨੰਬਰ 1 ਟਾਰਗੇਟ ਸਿੱਖ ਬਾਹਰਲੇ ਦੇਸ਼ਾਂ 'ਚ ਯੂਕੇ 'ਚ ਹੈ। 40 ਸਾਲ ਉੱਪਰ ਹੋ ਗਈ ਇਹ ਗੱਲ। ਕੁਝ ਆਪਾਂ ਨੂੰ ਪਤਾ ਵੀ ਯੂਕੇ ਦੇ ਸਰਕਾਰ ਦੇ ਪੇਪਰ 1984 ਦੇ ਦੱਸ ਰਹੇ ਸੀ ਵੀ ਇੰਦਰਾ ਗਾਂਧੀ ਮਾਰਗਰਟ ਥੈਚਰ ਨੂੰ ਉਹ ਗੱਲਾਂ ਕਰ ਰਹੀ ਸੀ। ਉਦੋਂ ਵੀ ਕਹਿੰਦੇ ਸੀ ਪ੍ਰਧਾਨਾਂ ਨੂੰ ਅਰੈਸਟ ਕਰੋ, ਇਹਨਾਂ ਦੇ ਮੁਜ਼ਾਹਰੇ ਨਹੀਂ ਹੋਣੇ ਚਾਹੀਦੇ ਜੀ। ਇਹ ਆਪਣੇ ਕੋਲ 40 ਸਾਲਾਂ ਦਾ ਐਕਸਪੀਰੀਅੰਸ ਆ। ਪਰ ਹੁਣ ਪਿਛਲੇ ਮਹੀਨਿਆਂ ਵਿੱਚ ਸਿਰਫ ਕੈਨੇਡਾ ਤੋਂ ਨਹੀਂ, ਸਿਰਫ ਅਮਰੀਕਾ ਤੋਂ ਨਹੀਂ, ਪਰ ਐਕਚੁਅਲੀ ਪਾਕਿਸਤਾਨ ਤੋਂ ਵੀ ਪਰਮਜੀਤ ਸਿੰਘ ਪੰਜਵੜ ਦੀ ਗੱਲ ਵੀ ਉਹਦੇ ਸੰਬੰਧ ਵਿੱਚ ਹੀ ਇੰਟਰਸੈਪਟ ਦੀ ਆਰਟੀਕਲ ਸੀ, ਮਾੜੀ ਤਸਵੀਰ ਦਿਖਾਈ ਸੀ ਵੀ ਪਾਕਿਸਤਾਨ ਦੇ ਇੰਟੈਲੀਜੈਂਸ ਦੇ ਪੇਪਰ ਵੀ ਰਿਲੀਜ਼ ਹੋ ਗਿਆ, ਜਿਹਦੇ ਵਿੱਚ ਉਹਨਾਂ ਕਿਹਾ ਵੀ ਇੰਡੀਆ ਨੇ ਕਈ ਕਤਲ ਪਾਕਿਸਤਾਨ ਵਿੱਚ ਵੀ ਕੀਤੇ, ਜਿਹਦੇ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਨਾਮ ਵੀ ਆਉਂਦਾ। ਬਹੁਤ ਕਸ਼ਮੀਰੇ ਵੀ ਬਹੁਤ ਆਉਂਦੇ। ਤੇ ਜਿਹੜੀ ਹੁਣ ਤੁਸੀਂ ਤਸਵੀਰ ਦਿਖਾਈ ਸੀ ਮੁਰਤਾਜ਼ ਅਲੀ ਸ਼ਾਹ ਦੀ,
ਇਹ ਐਕਚੁਅਲੀ ਜੀਓ ਟੀਵੀ ਦਾ ਇੱਕ ਜਰਨਲਿਸਟ ਆ, ਇਹ ਸਿੱਖ ਨਹੀਂਗਾ, ਪਰ ਸਿੱਖ ਮਸਲੇ का जरूर कवर करता। तो खास तौर पर ਜਿਹੜਾ 600 जस्टिस ने रैफरेंडम ऑर्गेनाइज किया, ਇੱਥੇ ਕੀਤਾ, ਇਟਲੀ 'ਚ ਕੀਤਾ, ਸਵਿਟਜ਼ਰਲੈਂਡ 'ਚ ਕੀਤਾ, ਕੈਨੇਡਾ, ਅਮਰੀਕਾ, ਉਹ ਹਰ ਥਾਂ ਤੇ ਪਹੁੰਚਦਾ ਰਿਹਾ ਆਪ ਲੰਡਨ ਤੋਂ।